ਫ੍ਰਿਜ਼ਨੋ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ। ਫ੍ਰਿਜ਼ਨੋ ਦੀ ਇੱਕ ਬਹੁਤ ਵੱਡੀ ਫਾਰਮਿੰਗ ਦੀ ਕੰਪਨੀ ਹੈਗੀ ਆ, ਪ੍ਰੀਮਾ ਬਵੋਨਾ। ਉਹ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ, ਜਿਹਦੇ ਨਾਲ 5400 ਲੋਕਾਂ ਦੀ ਲੇ ਆਫ ਹੋ ਜੂਗੀ। ਫ੍ਰਿਜ਼ਨੋ ਬੇਸਡ ਕੰਪਨੀ ਨੇ ਕਿਹਾ ਹੈ ਵੀ ਅਸੀਂ ਹੁਣ ਸਰਵਾਈਵ ਨਹੀਂ ਕਰ ਸਕਦੇ, ਤੇ ਉਹਨਾਂ ਨੇ ਕੈਲੀਫੋਰਨੀਆ ਈਡੀਡੀ ਨੂੰ ਲੈਟਰ ਲਿਖਿਆ, ਕਿਉਂਕਿ ਜੇ 500 ਤੋਂ ਵੱਧ EMPLOYEE ਆ ਤੁਹਾਨੂੰ ਰਿਪੋਰਟ ਕਰਨਾ ਪੈਂਦਾ ਹੈ। ਜੌਨ ਬੋਕਨ ਪ੍ਰਾਈਮਾ ਬਵੋਨਾ ਦੇ CEO ਆ, ਉਹਨਾਂ ਨੇ ਕਿਹਾ ਵੀ ਇਵੈਂਚੁਅਲੀ ਅਸੀਂ ਆਪਣੀ ਜਿਹੜੀ ਆ ਵਰਕਫੋਰਸ ਆ ਉਸ ਨੂੰ ਲੇ ਆਫ ਕਰਨ ਜਾ ਰਹੇ ਆ। ਪ੍ਰੀਮਾ ਬਵੋਨਾ ਜੋ ਕੰਪਨੀ ਆ, ਇਹ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਖੇਤ ਆ, ਫਾਰਮਸ ਆ, ਰੈਂਚਸ ਆ, ਪੈਕਿੰਗ ਪਲਾਂਟਸ ਆ। ਫ੍ਰਿਜ਼ਨੋ, ਕਿੰਗਸ, ਟੁਲੈਰੀ ਕਾਉਂਟੀਜ਼ ਦੇ ਵਿੱਚ ਇਹਨਾਂ ਦੇ ਹੈਗੇ ਆ, ਤੇ 13,500 ਏਕੜ ਦੇ ਕਰੀਬ ਇਹਨਾਂ ਦੀ ਸਨਮਈਕੀਨ ਜੋ ਬੈਲੀ ਸਨ ਦੇ ਮੁਤਾਬਕ ਬਹੁਤ ਪ੍ਰਾਈਮ ਲੈਂਡ ਹੈਗੀ ਆ, ਜੋ ਇਹਨਾਂ ਨੇ $370 ਮਿਲੀਅਨ ਦੀ ਸੇਲ ਦੇ ਉੱਤੇ ਵੀ ਲਾਈ ਹੋ ਹੈਗੀ ਆ। 4 ਸਾਲ ਪਹਿਲਾਂ ਹਜੇ ਇਹਨਾਂ ਦਾ ਮਰਜਰ ਹੋਇਆ ਸੀ, ਗੇਰਾਵਨ ਫਾਰਮਿੰਗ ਤੇ ਬਵੋਨਾ ਪੈਕੇਜਿੰਗ ਦਾ। ਤੇ ਬਵੋਨਾ ਪੈਕਿੰਗ, ਇਹ ਕਹਿੰਦੇ ਬਵੋਨਾ ਫਰੋਜ਼ਨ ਫੂਡ ਦੇ ਨਾਲ ਰਿਲੇਟਡ ਨਹੀਂ ਹੈਗੀ। ਗਰੋਅਰ ਡੈਨ ਗੇਰਾਵਨ ਤੇ ਬਵੋਨਾ ਪੈਕਿੰਗ ਕੰਪਨੀ, ਇਹ ਜਦੋਂ ਇਹਨਾਂ ਨੇ 2023 ਦੇ ਵਿੱਚ ਫਾਈਲ ਕੀਤਾ ਸੀ ਆਪਣਾ ਬੈਂਕਰਪਸੀ ਦੇ ਲਈ, ਤੇ ਹੁਣ ਇਹ ਖਬਰ ਆ ਰਹੀ ਆ ਵੀ ਇਸ ਨੂੰ ਜਿਹੜਾ ਆ ਉਹ ਫਾਈਨਲ ਕਰ ਦੇਣਗੇ, ਕਿਉਂਕਿ ਕਹਿੰਦੇ ਵੀ ਪਿਛਲੇ 5 ਸਾਲਾਂ ਦੇ ਦੌਰਾਨ ਉਹਨਾਂ ਦਾ ਜਿਹੜਾ ਮੇਨ ਪਬਲਿਕ ਇੱਕ EMPLOYEE ਰਿਟਾਇਰਮੈਂਟ ਸਿਸਟਮ ਜਿਹੜਾ ਫੰਡ ਸੀਗਾ, ਉਹਦੇ ਨਾਲ 96% ਵੈਲਿਊ ਜਿਹੜੀ ਆ ਡਿੱਗ ਪਈ ਹੈਗੀ ਆ। ਜੀ, ਇੱਕ ਵੋਨਾ ਅਲੂਵੀਅਲ ਰੋਡ ਤੇ ਵੀ ਹੈ, ਉਹ ਡਿਫਰੈਂਟ ਹੈਗੀ ਆ ਉਸ ਦੇ ਨਾਲੋਂ। ਜਿੱਦਾਂ ਤੁਸੀਂ ਦੱਸ ਰਹੇ ਆ, ਕਈ ਇਹਨਾਂ ਨੇ 13 ਅਕਤੂਬਰ ਨੂੰ ਪਿਛਲੇ ਸਾਲ ਬੈਂਕਰਪਸੀ ਪ੍ਰੋਟੈਕਸ਼ਨ ਦੇ ਲਈ ਫਾਈਲ ਕੀਤਾ ਸੀ, ਔਰ ਇਹਨਾਂ ਨੇ ਆਕਸ਼ਨ ਤੇ ਵੀ ਲਾਇਆ ਆਪਣਾ ਸਮਾਨ ਬਹੁਤ ਸਾਰਾ, ਪਰ ਇਵੈਂਚੁਅਲੀ ਜਿਹੜਾ ਉਹ ਵਿਕਿਆ ਨਹੀਂ। ਵੀ ਉਹਨਾਂ ਨੂੰ ਸੀਗਾ ਵੀ ਸ਼ਾਇਦ ਕੋਈ ਜਿਹੜਾ ਉਹ ਖਰੀਦ ਲਊਗਾ, ਪਰ ਹੁਣ 5000 ਤੋਂ ਵੱਧ ਜੌਬਸ ਫ੍ਰੈਜ਼ਨੋ ਦੇ ਵਿੱਚ ਜਿਹੜੀਆਂ ਆ, ਉਹਦੇ ਉੱਤੇ ਤਲਵਾਰ ਜਿਹੜੀ ਉਹ ਡਿੱਗ ਸਕਦੀ ਆ ਇਹਨਾਂ ਦੇ ਬੈਂਕਰਪਟ ਹੋਣ ਦੇ ਕਰਕੇ। ਸੋ ਦੇਖੋ ਅੱਗੇ ਕੀ ਬਣਦਾ। ਕਾਫੀ ਵੱਡਾ ਝਟਕਾ ਕਹਿ ਸਕਦੇ ਹਾਂ ਵੀ ਫ੍ਰੈਜ਼ਨੋ ਦੇ ਲਈ ਆ ਰਿਹਾ ਹੈ। ਟੁਲੂਮੀ ਰਿਵਰ ਦੇ ਇਰਦ ਗਿਰਦ ਜਿਹੜੇ ਕੁਝ ਹੋਮਲੈਸ ਲੋਕਾਂ ਨੇ, ਕਹਿੰਦੇ ਗੁਫਾਵਾਂ ਹੀ ਇੰਨੀਆਂ ਜ਼ਿਆਦੀਆਂ ਜਿਹੜੀਆਂ ਉਹ ਬਣਾਈਆਂ ਹੋਈਆਂ ਸੀਗੀਆਂ, ਉਹ ਦੇਖ ਕੇ ਸਾਰੇ ਜਾਣੇ ਜਿਹੜੇ ਇਸ ਟਾਈਮ ਦੰਗ ਰਹਿ ਗਏ ਨੇ। ਵੇਗਰੈਂਸੀ ਤੇ ਇਲੀਗਲ ਕੈਂਪਸ ਦੇ ਲਈ ਇਹ ਜਿਹੜਾ ਇਲਾਕਾ ਬੜੇ ਚਿਰ ਤੋਂ ਦੇਖਿਆ ਜਾ ਰਿਹਾ ਸੀ। ਮੋਡੈਸਟੋ ਪੁਲਿਸ ਡਿਪਾਰਟਮੈਂਟ ਨੇ ਅੱਜ ਸਟੇਟਮੈਂਟ ਜਿਹੜੀ ਉਹ ਦਿੰਦੇ ਹੋਏ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਇਹਨਾਂ ਨੇ ਕੇਵਸ, ਰਿਵਰ ਬੈਂਕਸ ਦੇ ਆਲੇ ਦੁਆਲੇ, ਯਾਨੀ ਕਿ ਵੀ ਬੰਨਾਂ ਦੇ ਨਾਲ ਨਾਲ ਜਿਹੜੇ ਦਰਿਆ ਦੇ ਉੱਥੇ ਡਿੱਗ ਕੀਤੀਆਂ ਸੀ। ਕਈਆਂ ਜਿਹੜੀਆਂ ਅੰਦਰੋਂ ਦਿਖਾਇਆ ਗਿਆ, CBS ਨੇ ਜਦੋਂ ਦਿਖਾਇਆ ਤਾਂ ਪੂਰੀਆਂ, ਕਹਿੰਦੇ ਵੀ ਕਈ ਤਾਂ ਫੁੱਲੀ ਫਰਨਿਸ਼ ਸੀ, ਮਿਊਰਲ ਬਣਾਏ ਗਏ ਸੀ, ਹੋਰ ਕਈ ਕੁਛ ਜਿਹੜਾ ਉੱਥੇ ਹੋਇਆ ਸੀ। ਆਪਰੇਸ਼ਨ 9 to 99 ਜਿਹੜਾ ਆ ਉਹਦੇ ਵਲੰਟੀਅਰਸ ਦੇ ਨਾਲ ਮਿਲ ਕੇ ਜਿਹੜਾ ਆ ਟਲੂਮਨੀ ਰਿਵਰ ਟਰਸਟ ਨੇ ਕੰਮ ਜਿਹੜਾ ਉਹ ਕੀਤਾ, ਤੇ ਪੁਲਿਸ ਨੇ ਉਹਨਾਂ ਨੂੰ ਉੱਥੋਂ ਕਲੀਅਰ ਕੀਤਾ ਆ। 7600 ਪਾਊਂਡ ਗਾਰਬੇਜ ਵੀ ਉਸ ਥਾਂ ਤੋਂ ਜਿਹੜਾ ਉਹ ਕੱਢਿਆ ਗਿਆ। ਕਹਿੰਦੇ ਵੀ ਕਈ ਇੰਡੀਵਿਜੂਅਲ ਇਹਨਾਂ ਗੁਫਾਵਾਂ ਦੇ ਵਿੱਚ ਰਹਿ ਰਹੇ ਸੀਗੇ, ਤੇ ਨਾਲ ਦੇ ਜਿਹੜੇ ਹੋਮਲੈਸ ਕੈਂਪਸ ਦੇ ਵਿੱਚ ਵੀ। ਸੋ ਕਹਿੰਦੇ ਵੀ ਇਹ ਜਿਹੜੀਆਂ ਕੇਵਸ 20 ਫੁੱਟ ਬਿਲੋ ਸਟਰੀਟ ਲੈਵਲ, ਯਾਨੀ ਕਿ ਜਿੱਥੇ ਸਟਰੀਟਸ ਹੁੰਦੀਆਂ ਉਸ ਤੋਂ 20 ਫੁੱਟ ਹੇਠਾਂ ਤੱਕ ਵੀ ਇਹ ਜਿਹੜੀਆਂ ਗੁਫਾਵਾਂ ਆ ਇਹਨਾਂ ਨੇ ਕੱਢੀਆਂ ਹੋਈਆਂ ਸੀਗੀਆਂ। ਸੋ ਕਲੀਨ ਅਪ ਕਰਦੇ ਕਰਦੇ ਕਹਿੰਦੇ ਵੀ 2 ਟਰੱਕ ਲੋਡ ਪੂਰੇ ਤੇ ਜਿਹੜੇ ਟ੍ਰੇਲਰਸ ਆ ਉਹਦੇ ਨਾਲ ਇਹ ਜਿਹੜੀ ਡੈਬਰੀ ਆ ਉੱਥੋਂ ਕਲੀਅਰ ਕੀਤੀ ਗਈ ਆ। ਸੋ ਇਹਨਾਂ ਗੁਫਾਵਾਂ ਦੇ ਕਰਕੇ ਹੁਣ ਇੱਕ ਬੜੀ ਹੋਰ ਵੀ ਚਿੰਤਾ ਜਿਹੜੀ ਬਣੀ ਪਈ ਵੀ ਅਜਿਹੀਆਂ ਹੋਰ ਗੁਫਾਵਾਂ ਇਹਨਾਂ ਨੇ ਕਿਤੇ ਹੋਰ ਤਾਂ ਨਹੀਂ ਬਣਾਈਆਂ ਹੈਗੀਆਂ। ਕੁੱਲ ਮਿਲਾ ਕੇ 8 ਗੁਫਾਵਾਂ, 8 ਕੇਵਸ ਜਿਹੜੀਆਂ ਆ ਇਸ ਗਰੁੱਪ ਦੇ ਦੁਆਰਾ ਜਿਹੜੀਆਂ ਉਹਨਾਂ ਨੂੰ ਲੱਭੀਆਂ ਹੈਗੀਆਂ ਆ। ਕਹਿੰਦੇ ਵੀ ਇਹ ਪਹਿਲੀ ਵਾਰੀ ਨਹੀਂ ਸੀਗਾ ਵੀ ਇਹ ਆਕੂਪਾਈਡ ਹੋਣਗੀਆਂ। ਸੋ ਮੋਡੈਸਟੋ ਦਾ ਜਿਹੜਾ ਰੈਜ਼ੀਡੈਂਟ ਜੋ ਇਹਨਾਂ ਕੇਵਸ ਦੇ ਲਾਗੇ ਰਹਿੰਦਾ ਸੀਗਾ, ਕਹਿੰਦੇ ਵੀ ਅੰਡਰਗਰਾਊਂਡ ਇੱਦਾਂ ਰੈਜ਼ੀਡੈਂਸ ਬਣਾਉਣਾ ਲੋਕਾਂ ਦਾ, ਇਹ ਇੱਕ ਬਹੁਤ ਖਤਰਨਾਕ ਚੀਜ਼ ਆ। ਅਚਨਚੇਤੇ ਕੋਲੈਪਸ ਵੀ ਕਰ ਸਕਦਾ ਆ, ਵਧਿਆ ਹੋਇਆ ਦਰਿਆ ਦਾ ਪਾਣੀ ਉਹਨਾਂ ਨੂੰ ਡੁਬਾ ਵੀ ਸਕਦਾ ਆ। ਤੇ ਸਭ ਨੂੰ ਹੀ ਪਤਾ ਹੈ ਵੀ ਹੋਮਲੈਸਨੈਸ ਦਾ ਜਿਹੜਾ ਕ੍ਰਾਈਸਿਸ ਆ ਉਹ ਕੈਲੀਫੋਰਨੀਆ ਦੇ ਵਿੱਚ ਉਸਦੇ ਸਿਰ ਚੜ੍ਹ ਬੋਲ ਰਿਹਾ ਆ।